ਸਰਦੀਆਂ ਦਾ ਤੋਹਫਾ ਬਦਾਮਾਂ ਦੀਆਂ ਗਿਰੀਆਂ 100 रुपए किलो 100 रुपए किलो। वसलाम ਕੀ ਹਾਲ ਚਾਲ? अल्लाह शुक्र। ਗਿਰੀਆਂ ਕਿੱਥੇ ਬਦਾਮਾਂ ਦੀ? ਬਦਾਮਾਂ ਲਈ ਹੈ ਜੀ। ਬਦਾਮਾਂ ਦੀਆਂ ਗਿਰੀਆਂ ਆਵਾਜ਼ ਲਾ ਰਹੇ ਨੇ। ਉਹ ਭਾਜੀ ਸੰਘਾੜਾ ਅੰਦਰੋਂ ਜਿਹੜਾ ਨਿਕਲਦਾ ਨਾ ਚਿੱਟਾ, ਉਹ ਗਿਰੀ ਹੁੰਦੀ ਹੈ ਬਦਾਮ ਦੀ। ਅੱਛਾ ਇਹ ਤੇ ਵੇਚਣਾ ਤੇ ਲੋਕਾਂ ਦਾ ਸੀ ਕਿ ਜੋ ਬਦਾਮ ਦਾ ਮਜ਼ਾ ਆਂਦਾ ਸਰਦੀਆਂ ਚ ਹੁੰਦੇ ਜ਼ਿਆਦਾ। ਸਰਦੀਆਂ 'ਚ। ਅਭੀ ਇਹ ਸੁਗਾਤ ਹੈਗੀ। अल्लाह का करम है, ये बड़ा मर्द औरत वास्ते बड़ा अच्छा ਹੁੰਦਾ, सेहत वास्ते, जिगर वास्ते, मेदे वास्ते ਫਿੱਟ ਹੁੰਦਾ ਵਾ। ਬਦਾਮਾਂ ਦੀਆਂ ਗਿਰੀਆਂ ਕੀ ਭਾਅ? 100 रुपए किलो। ਕਿੰਨਾ ਟੋਟਲ ਕਿੰਨੇ ਦਾ? ਮੇਰੇ ਕੋਲ ਪਿਆ ਹੋਣਾ ਕੋਈ 30-35 ਕਿਲੋ ਵਾਸਤਾ। 30-35 ਕਿਲੋ। ਹਾਂਜੀ। ਠੀਕ। 200 ਬੰਦਾ 250, 350 ਆ 350 ਬੰਦਾ ਹੈਗਾ। ਕੀ ਗੱਲ ਹੋਈ? ਲੜਾਈ 'ਚ ਇਸਤੇਮਾਲ ਕਰਨਾ ਭਾਜੀ? 350 ਬੰਦਾ ਉਹਨਾਂ ਨੂੰ ਮਾਰਨਾ ਤੁਸੀਂ? ਨਹੀਂ ਹਾਂ, ਇਹ ਬਈ ਬੜਾ ਮੁਸ਼ਕਲ ਹੈ, ਬੜੀ ਨਵੀਂ ਡਿਸ਼ ਹੈ। ਬੜੀ ਮਿਹਨਤ ਦਾ ਕੰਮ ਆ ਭਾਜੀ। ਅਸੀਂ ਤੇ ਵੇਚ ਰਹੇ ਆ ਕੱਚੇ। ਇਹ ਜਾ ਕੇ ਉਬਾਲਦੇ ਨੇ, ਉਬਾਲਣ ਤੋਂ ਬਾਅਦ ਫਿਰ ਜਦੋਂ ਇਹਨਾਂ ਨੂੰ ਛਿੱਲ ਕੇ ਖਾਣਾ ਨਾ, ਉਹਦਾ ਆਪਣਾ ਹੀ ਮਜ਼ਾ ਜੇ। ਇਹ ਵੀ ਇੱਕ ਫਨ ਹੈ ਇਹਨੂੰ ਉਬਾਲਣਾ। ਮੈਂ ਕਹਿੰਦਾ ਫਨ ਉਬਾਲ ਕੇ ਬਾਅਦ ਚ ਵਿੱਚੋਂ ਕੱਢਣਾ ਇੰਜ ਕਰਕੇ, ਜਿਹੜਾ ਐ ਘੁੱਟਦੇ ਬੰਦੇ। ਹਾਂਜੀ ਇਸ ਤਰ੍ਹਾਂ ਕਰਦੇ ਇੰਜ ਕਰਕੇ। ਮੈਂ ਕਦੀ ਭਾਜੀ ਘੁੱਟਿਆ ਨਹੀਂ, ਤੁਸੀਂ ਘੁੱਟਦੇ ਹੋ, ਤੁਹਾਨੂੰ ਬਿਹਤਰ ਪਤਾ ਹੋਣਾ ਕਿਵੇਂ ਘੁੱਟੀ। ਨਹੀਂ ਐ ਕਰਕੇ ਤੇ ਉਹ ਬਾਹਰ ਆਉਂਦਾ। ਉਹ ਇੰਜ ਨਹੀਂ ਆਂਦਾ, ਉਹਨੂੰ ਛਿੱਲਣਾ ਪੈਂਦਾ, ਚਾਕੂ ਦੇ ਨਾਲ ਪਹਿਲੇ ਹੱਥੋਂ ਰੱਖਣਾ, ਫਿਰ ਇਹਨੂੰ ਇੰਜ ਕਰਨਾ, ਫੇਰ ਗਿਰੀ ਬਾਹਰ ਆਂਦੀ ਹੈ ਭਾਜੀ। ਬਦਾਮਾਂ ਦੀਆਂ ਗਿਰੀਆਂ 100 रुपए किलो ਸੰਘਾੜਾ। ਚਾਚੇ ਦਾ ਮੁੰਡਾ ਨਾ, ਉਹਦੀ ਸ਼ਾਦੀ ਹੈ। ਅੱਛਾ। ਉਹ ਬੱਚੇ ਸਾਰੇ ਕੈਨੇਡਾ ਹੁੰਦੇ। ਅੱਛਾ। ਉਹ ਇੱਥੇ ਨਵੇਂ ਆ, ਤੇ ਬੱਚੇ ਲੰਘ ਰਹੇ ਤੇ ਵੇਖ ਕਹਿੰਦੇ ਚਾਚੂ ਇਹ ਕੀ ਹੈ? ਹਾਂ, ਮੈਂ ਕਿਹਾ ਇਹ ਬਦਾਮਾਂ ਦੀਆਂ ਗਿਰੀਆਂ। ਬਦਾਮਾਂ ਦੀਆਂ ਗਿਰੀਆਂ। ਉਹ ਜੋ ਮੱਗੇ ਆ ਤਾਂ ਕਿ ਸੰਘਾੜੇ ਲੱਗੇ ਆਵਾਜ਼ ਲਾ ਰਹੇ ਸੀ। ਹਾਂਜੀ। ਤੁਸੀਂ ਬੱਚਿਆਂ ਨੂੰ ਕਹਿਣਾ ਸੀ, ਬੱਚਿਆਂ ਨੇ ਪੁੱਛਿਆ ਕੀ ਹੈ ਤੇ ਤੁਸੀਂ ਕਹਿਣਾ ਸੀ ਮੱਝ ਦੀਆਂ ਮੇਂਗਣਾ ਨੇ। ਇਹ ਕਹਿ ਦੇਣਾ ਸੀ ਤੁਸੀਂ ਬੱਚਿਆਂ ਦਾ ਕੀ, ਬੱਚੇ ਮਾਸੂਮ ਹੁੰਦੇ ਆ, ਉਹਨਾਂ ਨੂੰ ਜੋ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕਿੰਨੇ ਤੋਲਦੇ ਆ ਹੁਣ। ਚਲੋ ਤੋਲਣੇ ਨਹੀਂ ਹੈਗੇ ਸਾਰੇ। ਕਿੰਨੇ ਹੈਗੇ? ਸਾਰੇ ਤੇ 35 ਕਿਲੋ ਆ। ਮਦੀਨਾ ਗਿਣੋ ਇਹਨਾਂ ਨੂੰ, ਗਿਣੋ। ਉਹ ਗਿਣਤੀ ਨਾਲ ਥੋੜਾ ਦਰਜਨ ਨਾਲ ਵੇਚਣ ਦੇ ਆ। ਮੈਂ ਤੇ ਵੇਚਦਾ ਭਾਜੀ ਕਿਲੋ ਦੇ ਹਿਸਾਬ ਨਾਲ ਵਿਕਦੇ ਆ, ਦਰਜਨਾਂ ਦਾ ਹਿਸਾਬ ਨਹੀਂ, ਨਹੀਂ। ਇੱਕ ਦੇ ਹਿਸਾਬ ਨਾਲ ਨਹੀਂ ਕਿ ਇੱਕ 10 ਰੁਪਏ ਦਾ ਜਾਂ 2 ਰੁਪਏ ਦਾ। ਉਹ ਜਦੋਂ ਉਬਾਲਿਆ, ਉਬਾਲ ਕੇ ਛਿੱਲ ਕੇ ਰੱਖੋ, ਉਦੋਂ ਹੁੰਦਾ ਵਾ। ਅੱਛਾ, ਤੁਸੀਂ ਤੋਲ ਕੇ ਦਿੰਦੇ ਹੋ? ਹਾਂਜੀ, ਮਣਾਂ ਦੇ ਹਿਸਾਬ ਨਾਲ। ਮਨਾਂ ਦੇ ਹਿਸਾਬ ਨਾਲ ਨਹੀਂ, ਕਿਲੋਆਂ ਦੇ ਹਿਸਾਬ ਨਾਲ, ਮਨਾਂ ਦੇ ਹਿਸਾਬ ਨਾਲ ਲਿਆਈਦਾ ਵਾ। ਬਦਾਮਾਂ ਦੀਆਂ ਗਿਰੀਆਂ ਸੰਘਾੜੇ ਕਹੋ ਸਿੱਧੇ ਬਦਾਮਾਂ ਦੀਆਂ ਗਿਰੀਆਂ। ਬਦਾਮਾਂ ਦੇ ਲੋਕਾਂ ਨੂੰ ਤੁਸੀਂ ਕੀ ਮਜ਼ਾਕ ਬਣਾਇਆ? ਭਾਜੀ ਤੁਸੀਂ ਕੈਨੇਡਾ ਤੋਂ ਆਏ ਹੋ, ਪੜ੍ਹੇ ਲਿਖੇ ਬੰਦੇ ਹੋ। ਇਹ ਬਿਜ਼ਨਸ ਜੋ ਚੀਜ਼ ਹੈ ਨਾ ਉਹ ਵੇਚੀ ਦੀ ਹੁੰਦੀ। ਇਹ ਬਿਜ਼ਨਸ ਦਾ ਇੱਕ ਟ੍ਰਿਕ ਹੁੰਦਾ ਉਹ ਭਾਜੀ। ਸੰਘਾੜੇ ਤੇ ਲੋਕੀ ਆ ਜਾਣਗੇ। ਬਦਾਮਾਂ ਦੀਆਂ ਗਿਰੀਆਂ ਯਾਰ ਹੈ ਹੀ ਨਹੀਂ ਭਾਜੀ, ਇਹ ਕਾਰੋਬਾਰੀ ਟੈਕਨੀਕ ਹੁੰਦੀ ਹੈ। ਅੱਛਾ, ਮੈਂ ਕਹਾਂਗਾ ਨਾ 100 रुपए ਕਿਲੋ ਬਦਾਮਾਂ ਦੀਆਂ ਗਿਰੀਆਂ। ਬਦਾਮ ਦੇ ਲਬਦਾ 2400 ਰੁਪਏ ਦਾ ਕਿਲੋ। ਤੁਸੀਂ ਇਹ ਸਾਰੇ ਲੈ ਕੇ ਵੇਖਣਗੇ, ਫਿਰ ਉਹਨਾਂ ਦਾ ਦਿਲ ਕਰੇਗਾ ਫਿਰ ਕਿਲੋ ਲੈ ਜਾਣਗੇ। ਤੁਸੀਂ ਕਿਲੋ ਨਹੀਂ, ਤੁਸੀਂ ਇਹ ਸਾਰੇ ਲੈ ਲਓ ਨਾ। ਅੱਛਾ, ਤੇ ਚਲੋ ਮੇਰੇ ਨਾਲ। ਕਿੱਥੇ? ਫਾਰਮ ਹਾਊਸ ਹੈਗਾ ਸਾਡਾ ਪਿੱਛੇ। ਉਹ ਕੈਨੇਡਾ ਤੋਂ ਆਏ ਨੇ ਸਾਰੀ ਫੈਮਿਲੀ। ਉਹ ਚਾਚੇ ਦੀ ਮੁੰਡਾ, ਉਹਦੀ ਸ਼ਾਦੀ। ਅੱਛਾ। तो बच्चे ने देखा तो मैं कहा चलो ऐसा करने के वलीमे ते हर बंदे नु 3-3 संघाड़े नाल कल्ले बंदे नु ते ओ तुसी नाल बैठ जाना ते ऐसा जिवें मेहमान खाना खाणगे तुसी कल्ले बंदे नु 3-3 संघाड़े पढ़ाई जाने। हाँ, जब को आवाज दी हेलो तुसी समझना कि वो संघाड़ा मांग रहे हैं, ओदे कोल जाके संघाड़े ताजे 3 कट के तुहानू पढ़ा। ਭਾਜੀ ਵਿਆਹ ਵਾ, ਮੁੰਡੇ ਦੇ ਵਲੀਮਾ ਵਾ, ਇਹ ਮੁੰਡੇ ਦੇ ਕੋਲ ਆ ਕਿ ਇੱਕ ਨੂੰ ਮੈਂ ਜਾ ਕੇ 3 ਫੜਾਉਣੇ ਨੇ। ਇੰਨਾ ਨਹੀਂ ਮਸਲਾ ਹੋਣਾ, ਇੰਨਾ ਟਾਈਮ ਲੱਗਣਾ ਹੀ ਨਹੀਂ ਹੈਗਾ। ਮਤਲਬ ਵੈਸੇ ਤੁਹਾਨੂੰ ਪਤਾ ਜਲਦੀ ਅੱਜ ਕੱਲ ਹਰ ਬੰਦੇ ਨੂੰ ਕਾਲੀ ਹੁੰਦੀ। ਹਾਂ ਤੇ ਚਲੋ ਇਕੱਠੇ ਕਰੋ ਇਹਨਾਂ ਨੂੰ। ਉਹ ਠਹਿਰ ਜਾਓ, ਕਿੱਥੇ ਇਕੱਠੇ ਕਰਨਾ, ਜਾਣਾ ਕਿੱਥੇ ਆ? ਕੱਚੇ ਆ, ਇਹਨਾਂ ਨੂੰ ਉਬਾਲਣਾ ਪੈਣਾ। ਫਾਰਮ ਹਾਊਸ ਤੇ ਚੱਲੋ, ਮੈਂ ਉੱਥੇ ਉਬਾਲਣਾ। ਉੱਥੇ ਨਾਲੇ ਅਸੀਂ 6 ਕੁੱਤੇ ਲਿਆਂਦੇ, ਤੁਹਾਡੀ ਮੁਲਾਕਾਤ ਕਰਾਣੀ ਕੁੱਤਿਆਂ ਨਾਲ। ਔਰ ਜਵਾਨ ਕੁੱਤੇ ਵੱਡੇ ਕੁੱਤਿਆਂ ਨੇ ਖਾਣੇ ਸੰਘਾੜੇ? ਨਹੀਂ ਉਹ ਤੇ ਪ੍ਰਾਹੁਣਿਆਂ ਨੇ ਖਾਣੇ ਯਾਰ। 3 ਕੁੱਤੇ 6 ਕੁੱਤੇ ਲਿਆਂਦੇ ਨਾ। 3 ਪਹਿਲੇ ਲਿਆਂਦੇ, 3 ਬਾਅਦ ਚ ਲਿਆਂਦੇ। 6 ਕੁੱਤੇ ਐਸੇ ਕੁੱਤੇ ਭਾਈ, ਤੁਹਾਨੂੰ ਮਜ਼ਾ ਆ ਜਾਏਗਾ। ਕੁੱਤਿਆਂ ਨੂੰ ਮਿਲੋਗੇ, ਤੁਹਾਡੀ ਰੂਹ ਰਾਜ਼ੀ ਹੋ ਜਾਏਗੀ। ਤੁਹਾਡੀ ਭੁੱਖ ਲੱਥ ਜਾਏਗੀ ਵੱਡੇ ਕੁੱਤੇ ਨੂੰ ਵੇਖ ਕੇ। ਅੱਛਾ ਜੀ, ਐਡੇ 100 ਕੁੱਤੇ। ਚਾਕਲੇਟੀ ਕੁੱਤਾ ਵਾ। ਹਾਂ, ਚਲੋ ਇਕੱਠੇ ਕਰੋ ਤੁਸੀਂ। ਉਹ ਇਹਨੂੰ ਮੈਂ ਕਿੱਥੇ ਇਕੱਠੇ ਕਰਨਾ ਵਾ? ਕਿੱਥੇ ਜਾਣਾ? ਲੈ ਲਓ ਕੱਚੇ ਆ ਭਰਾ ਮੇਰੇ। ਮੈਂ ਕੱਚੇ ਹੀ ਖਾਣੇ, ਉੱਥੇ ਜਾ ਕੇ ਉਬਾਲਣੇ ਆ। ਉਬਾਲ ਕੇ ਤੁਸੀਂ ਆਪ ਹੀ ਵਲੀਮੇ ਤੇ ਨਾਲ ਸਰਵ ਕਰੀ ਜਾਓ। ਯਾਰ ਤੇਰਾ ਦਿਮਾਗ ਸਹੀ ਹੈ ਭਰਾ ਮੇਰੇ। ਇਹ ਵਲੀਮਿਆਂ ਤੇ ਕੌਣ ਇਸਤੇਮਾਲ ਕਰਦਾ ਵਾ? ਮੈਨੂੰ ਇਹ ਦੱਸ। ਤੂੰ ਤਾਂ ਮੈਨੂੰ ਕੈਨੇਡਾ ਤੋਂ ਚੰਗਾ ਆਇਆ ਵਾ। 9 ਵਜੇ ਤੁਹਾਨੂੰ ਪਤਾ ਸ਼ਾਦੀ ਹਾਲ ਵਾਲੇ ਵੀ ਖਾਲੀ ਕਰਾ ਦਿੰਦੇ ਫਟਾਫਟ। ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਟਾਈਮ ਹੋ। ਨਹੀਂ ਤੇ ਵਲੀਮਾ ਸ਼ਾਦੀ ਹਾਲ 'ਚ ਰੱਖਿਆ। ਹਾਂਜੀ। ਤੇ ਉਹ ਫਾਰਮ ਹਾਊਸ ਜਿਹੜਾ ਆਪਣਾ ਉਹ ਮਾਚਸ ਦੀ ਡੱਬੀ 'ਚ ਐਡਾ ਵੱਡਾ ਫਾਰਮ ਹਾਊਸ ਕਾਹਦੇ ਆ ਤੇ ਰੱਖਿਆ? ਲੋਕ ਲੱਭਦੇ ਫਿਰਦੇ ਆ ਫਾਰਮ ਹਾਊਸ, ਕਿਧਰੋਂ ਲੱਭੇ ਉੱਥੇ ਵਿਆਹ ਰੱਖੀਏ। ਤੂੰ ਫਾਰਮ ਹਾਊਸ ਉੱਠ ਕੇ ਤੇ ਸ਼ਾਦੀ ਹਾਲ 'ਚ ਰੱਖ ਲਿਆ। ਉੱਥੇ ਫੈਮਿਲੀ ਉੱਥੇ ਠਹਿਰੀ ਨਾ ਸਾਰੀ। ਅੱਛਾ, ਯਾਨੀ ਕਿ ਵਲੀਮੇ ਤੇ ਫੈਮਿਲੀ ਨਹੀਂ ਜਾ ਰਹੀ, ਮੁੰਡਿਆਂ ਦਾ ਵਲੀਮਾ ਵਾ। ਤੁਹਾਨੂੰ ਸਮਝ ਨਹੀਂ ਆ ਰਹੀ ਗੱਲ। ਮੈਨੂੰ ਤੇ ਆ ਰਹੀ ਹੈ, ਤੁਹਾਨੂੰ ਨਹੀਂ ਆ ਰਹੀ। ਸੰਘਾੜੇ ਕੌਣ ਰੱਖਦਾ ਵਿਆਹ ਤੇ ਯਾਰ? ਨਵੀਂ ਡਿਸ਼ ਹੋਏਗੀ, ਨਵੇਂ ਲੋਕਾਂ ਨੂੰ ਇਹ ਹੈਗਾ ਕਿ ਅੱਜ ਕੱਲ ਲੋਕ ਚਾਹੁੰਦੇ ਨੇ ਕਿ ਨਵਾਂ ਕੁਝ ਹੋਵੇ। ਤੁਸੀਂ ਮੇਰੇ ਕੋਲ ਲੈ ਜਾਓ, ਨਾਈ ਨੂੰ ਦੇ ਦਿਓ, ਚਿਕਨ 'ਚ ਮਟਨ ਬਣਵਾ ਰਹੇ ਹੋ, ਮਟਨ 'ਚ ਪਾ ਲਓ, ਮਟਨ ਸੰਘਾੜਾ ਕਰ ਲਓ। ਤੁਸੀਂ ਉੱਥੇ ਚੱਲੋ। ਉਹ ਮੈਂ ਉੱਥੇ ਕੀ ਕਰਨ ਜਾਣਾ? ਸੰਘਾੜਾ ਕੌਣ? ਤੇ ਤੁਸੀਂ ਉਹਦੇ ਨੂੰ ਵੱਡਾ ਹੀ ਕੀਮਾ ਵਾ। ਅੱਛਾ, ਵੱਡਾ ਕੀਮਾ ਊਂਠ ਦਾ ਕੀਤਾ ਵਾ।
ਅੱਛਾ ਛੋਟਾ ਸਾਫ਼ ਕਰਵਾ ਕੇ ਵਧੀਆ ਕੀਮਾ। ਅੱਛਾ ਵਧੀਆ ਕੀਮਾ। ਹਾਂ। ਤੇ ਫਿਰ ਉੱਥੇ ਇਹਦੀ ਕਾਹਦੀ ਲੋੜ ਪੈ ਗਈ? ਕਿਉਂ? ਛੱਡ ਦਿਓ, ਜਾਓ ਆਪਣਾ ਕੰਮ ਚਲੋ ਕਰੋ। ਤੁਸੀਂ ਇਸ ਤਰ੍ਹਾਂ ਕਰੋ ਇਕੱਠੇ ਤੱਕ ਚੱਲੀਏ ਬਸ। ਉਹ ਮੈਨੂੰ ਦੁਕਾਨਦਾਰੀ ਕਰਨ ਦੇ ਜਾਂ ਭਲਾ ਹੋਵੇ, ਮੈਨੂੰ ਕੰਮ ਕਰਨ ਦੇ। ਕੈਨੇਡਾ ਤੋਂ ਆਇਆ, ਤੈਨੂੰ ਇਹ ਨਹੀਂ ਪਤਾ ਬਦਾਮਾਂ ਦੀਆਂ ਗਿਰੀਆਂ, ਬਦਾਮਾਂ ਦੀਆਂ। ਸੰਘਾੜੇ ਕਹਿ। ਓ ਯਾਰ ਮੈਂ ਵੇਚਣੀ ਰੇੜੀ ਮੇਰੀ ਹੈ, ਮੈਂ ਆਪਣੇ ਹਿਸਾਬ ਨਾਲ ਵੇਚਣਾ ਕਿ ਤੇਰੇ ਹਿਸਾਬ ਨਾਲ ਮੈਂ ਵੇਚਣੀ ਸ਼ਾਇਦ? ਤੂੰ ਸੰਘਾੜੇ ਝੂਠ ਹੀ ਬੋਲੀ ਜਾ ਰਹੇ ਲੋਕਾਂ ਨੂੰ। ਤੁਸੀਂ ਤੂੰ ਲੈਣਾ ਵਾ ਕਿ ਕਿਲੋ 2 ਕਿਲੋ ਮੈਨੂੰ ਦੱਸ। ਮੇਰਾ 2 ਕਿਲੋ ਨਹੀਂ ਸਾਰੇ ਲੈਣੇ ਨੇ, ਸੌਦਾ ਹੋ ਗਿਆ। ਅੱਛਾ ਸੌਦਾ ਹੋ ਗਿਆ ਤੇ ਲੈ ਜਾ। ਮੈਂ ਕੀ ਜਾਣਾ, ਮੈਂ ਕੱਚੇ ਵੇਚਣਾ ਵਾ ਭਾਈ। ਮੈਨੂੰ ਕਿੱਥੇ ਬਾਲ ਕੇ ਤੇ ਮੈਂ ਯਾਰ ਕਿਸੇ ਨੂੰ ਘਰ 'ਚ ਨਹੀਂ ਪਤਾ, ਮਹਿਮਾਨ ਨਵੇਂ ਬੱਚੇ ਆ, ਉਹਨੂੰ ਨਹੀਂ ਪਤਾ ਕਿਵੇਂ ਪਾਲਣੇ। ਆਹੋ ਉਹ ਤੁਸੀਂ ਉਬਾਲ ਜਾਓਗੇ ਸਿਆਣੇ ਹੱਥੀ, ਹਾਂ। ਤੇ ਸਿਆਣੇ ਹੱਥੀ ਲੋਕਾਂ ਨੂੰ ਖਾਦੇ ਜਾਣਗੇ, ਜ਼ਰਾ ਇਹ ਵਧੀਆ ਹੋ ਜਾਏ। ਓ ਯਾਰ ਤੂੰ ਵੈਸੇ ਫਾਰਮ ਹਾਊਸ ਤੇ ਪਾਰਟੀ ਰਾਲ ਨਹੀਂ, ਜਿਵੇਂ ਨਹੀਂ ਮੈਂਗੋ ਪਾਰਟੀ ਰੱਖੀ ਦੀ, ਆਹੋ। ਉਵੇਂ ਤੂੰ ਸੰਘਾੜਾ ਪਾਰਟੀ ਰਾਲ ਨਹੀਂ। ਗਰਮ ਪਾਣੀ ਪੂਲ 'ਚ ਪਾਵੀਂ, ਉਹਦੇ 'ਚ ਸਾਰੇ ਵੜਨਗੇ, ਉਤੋਂ ਸੰਘਾੜੇ ਵੀ ਗਰਮ ਹੋਈ ਹੋਣਗੇ, ਅੰਦਰ ਕੁੱਬ ਲੱਗਣਗੇ, ਉੱਥੇ ਹੀ ਖਾਈ ਜਾਈ। ਉਹ ਸਾਰਿਆਂ ਨੇ ਤਿਆਰ ਹੋਣਾ ਵਾ ਤੇ ਹੱਥ ਖਰਾਬ ਹੋਣਗੇ ਤੁਹਾਡੇ ਤੇ ਅੱਲਾ ਵੱਲੋਂ ਹੀ ਹੋਏ। ਮੇਰੇ ਅੱਲਾ ਵੱਲੋਂ ਕੀ ਹੋਇਆ? ਮੈਂ ਚਿਕੜ 'ਚ ਪਾ ਕੇ ਆਇਆ, ਹੱਥਾਂ ਨੂੰ ਇੰਜ ਨਹੀਂ ਕੀਤਾ ਵਾ। ਤੁਸੀਂ ਜਰਾ ਮੈਂ ਨਾਲੀਆਂ ਕੱਢ ਕੇ ਆਇਆ ਵਾ। ਹੈ ਕੈਸੀ ਯਾਰ ਅਜੀਬ ਗੱਲ ਕਰਨਾ ਸਵੇਰੇ ਸਵੇਰੇ, ਕਿਸੇ ਗਾਹਕ ਦੇ ਮੱਥੇ ਲੱਗਣ ਤੇ ਮੈਨੂੰ ਬਦਾਮਾਂ ਦੀਆਂ ਗਿਰੀਆਂ, ਬਦਾਮਾਂ ਦੀਆਂ ਗਿਰੀਆਂ। ਫੈਮਿਲੀ ਚੋਂ ਕੱਢੇਗਾ, ਲੋਕਾਂ ਨੂੰ ਅੱਛਾ ਨਹੀਂ ਲੱਗੇਗਾ ਕਿ ਯਾਰ ਡੀਸੈਂਟ ਬੱਚੇ ਆ ਤੇ ਸੰਘਾੜੇ ਕੱਢ ਓਏ ਹੋਰ ਤੁਹਾਡਾ ਤੇ ਮੂੰਹ ਵੀ ਬਾਤ ਸੰਘਾੜਾ ਟਾਈਪ ਹੀ ਹੈ ਨਾ, ਤੇ ਵਧੀਆ ਹੋ ਜਾਏਗਾ ਜੋ ਤੁਸੀਂ ਕੱਢ ਕੇ ਦਿਓਗੇ ਲੋਕਾਂ ਨੂੰ ਅੱਛਾ ਲੱਗੇਗਾ। ਫਿਰ ਮੇਰਾ ਮੂੰਹ ਹੀ ਲੈ ਜਾ, ਸਾਰਿਆਂ ਦੇ ਅੱਗੇ ਰੱਖੀ ਚੁਮੀਆਂ ਲਈ ਜਾਣਗੇ, ਸਮਝਣਗੇ ਕਿ ਸੰਘਾੜਾ ਖਾ ਰਹੇ ਆ। ਲੈ ਜਾ, ਬੱਚਿਆਂ ਨੂੰ ਤੇ ਨਹੀਂ ਨਾ ਪਤਾ ਕੀ ਹੈ, ਤੂੰ ਕਿ ਸੰਘਾੜਾ ਹੀ ਏ। ਆ ਨਹੀਂ ਆਇਆ ਤੇ ਸੰਘਾੜਾ ਹੀ ਹੈ। ਸੰਘਾੜਾ ਇਹਨੂੰ ਰੱਖ ਦਿਓ ਤੇ ਜਾਓ ਕਿਧਰੋਂ ਨਾ ਉਹ ਪਰਾਂ ਚਲੋ ਰੇੜੀ ਤੋੜ ਲਓ ਨਾਲ ਹੀ। ਰੇੜੀ ਨਾਲ ਕਿਉਂ ਤੋਂ? ਯਾਰ ਨਾਲ ਹੀ ਜਾਣਾ ਵਾ, ਏਡੀ ਦੂਰ ਨਹੀਂ ਹੈਗਾ। ਨਾਲ ਹੀ ਜਾਣਾ, ਕਿੱਥੇ ਨਾਲ ਜਾਣਾ? 1.5 ਘੰਟੇ ਦਾ ਕੰਮ ਹੈ, ਤੁਸੀਂ ਬਸ ਨਿਬੇੜ ਕੇ ਆ ਜਾਣਾ। ਉਹ ਮੈਂ ਉੱਥੇ ਤੁਹਾਡਾ ਸਾਰਾ ਸੌਦਾ ਵਿਕ ਰਿਹਾ। ਮੇਰਾ ਸੌਦਾ ਵਿਕ ਜਾਣਾ ਵੈਸੇ ਵੀ, ਤੂੰ ਨਾ ਮੇਰਾ 1.5 ਘੰਟੇ ਸੌਦਾ ਵੇਚ। ਨਾਲ ਭਾਬੀ ਨੂੰ ਲੈ ਲਓ ਘਰੋਂ। ਕੀ ਗੱਲ ਹੋ ਗਈ? ਨਾਲ ਦਰਾਇਆ ਕਿ ਸੰਘਾੜੇ ਜ਼ਿਆਦਾ ਨੇ, ਜਰਾ ਕੰਮ ਅੱਛਾ ਹੋ ਜਾਏਗਾ। ਨਾਨੀਆਂ ਨੂੰ ਸੰਘਾੜੇ ਉਹਨੇ ਖਵਾਉਣੇ ਆ। ਨਹੀਂ ਨਾਲ ਉਬਾਲੇ ਕਿ ਤੁਹਾਡੇ ਨਾਲ ਜਰਾ ਜਿਵੇਂ ਉਹ ਘਰ। ਮੈਂ ਉਬਾਲ ਲਵਾਂਗਾ ਯਾਰ, ਤੂੰ ਜਾ ਆਪਣਾ ਕੰਮ ਕਰ। ਮੈਂ ਉੱਥੇ ਕਿੱਥੇ ਰਹਿਸ਼ ਕਿੱਥੇ ਆਪਣੀ? ਹੈ ਰਹਿਸ਼ ਕਿੱਥੇ? ਤੇਰਾ ਫਾਰਮ ਹਾਊਸ ਕਿੱਥੇ ਆ? ਇਹ ਤੇ ਨਾਲ ਹੀ ਹੱਥ ਨਾਲ ਆਦੀ ਉਹਨਾਂ ਕਰ ਲਾ ਹੱਥ, ਫਾਰਮ ਹਾਊਸ ਨੂੰ ਹੱਥ ਲਾ ਕੇ। ਤੇਰੇ ਫਾਰਮ ਹਾਊਸ ਦੇ ਪਿੱਛੇ ਮੇਰੀ ਰਿਹਾਇਸ਼ ਆ। ਚੱਲ ਸੰਘਾੜੇ ਸੰਘਾੜੇ ਸੰਘਾੜੇ, ਦੇਸੀ ਸੰਘਾੜੇ। ਚਲੋ ਭਾਬੀ ਨੂੰ ਫੋਨ ਕਰੋ, ਇੱਥੇ ਉਹਨੂੰ ਬੁਲਾ ਲਓ, ਉਹਨਾਂ ਨੂੰ ਕਹੋ। ਉਹ ਮੈਂ ਉਹਨੂੰ ਫੋਨ ਕਿਉਂ ਕਰਾਂ ਓਏ? ਮੈਨੂੰ ਨੰਬਰ ਦਿਓ ਭਾਬੀ ਦਾ। ਕਾਹਦੇ ਵਾਸਤੇ? ਤੇਰੀ ਭੈਣ ਆ ਉਹ? ਸਾਲਾ ਵਾ ਤੂੰ ਮੇਰਾ? ਯਾਰ ਮੈਂ ਉਹ ਕਹਿੰਦਾ ਜਾ ਓਏ, ਵੀ ਮੈਨੂੰ ਖਿਜਾਣ ਵਾਲੀ ਗੱਲ ਤੇਰਾ ਹੱਥ ਬਣਾਇਆ ਜਾਏਗਾ ਯਾਰ। ਯਾਰ। ਤੂੰ ਰਹਿਣ ਦੇ, ਹੱਥ ਵੰਡਾਇਆ ਜਾਏਗਾ। ਐਡਾ ਤੂੰ ਕੈਨੇਡਾ ਤੋਂ ਆਇਆ ਵਾ, ਚੱਲ ਚੱਲ ਚੱਲ, ਤੈਨੂੰ ਵਹਾਵਾ। ਮੈਂ ਕੁੱਤੇ ਲਿਆਇਆ ਵਾ, ਫਲਾਣ ਲਿਆਇਆ ਵਾ। ਉਹ ਕਦੀ ਵੇਖਿਆ ਟੀਵੀ 'ਚ ਕੁੱਤੇ ਵੇਖਿਆ ਗੱਲ 'ਚ ਟੋਕਰੀ ਬਾਈ ਦੀ ਸੌਦਾ ਲੈਣ ਜਾਂਦੇ? ਮੈਂ ਤੇ ਉਹਦੇ ਨਾਲ ਦਾ ਵੀ ਕੁੱਤਾ ਲਿਆਂਦਾ ਤੁਹਾਨੂੰ ਵਿਖਾਣਾ। ਅੱਛਾ ਜੀ। ਹਾਂਜੀ। ਮੈਂ ਸਾਰੇ ਕੁੱਤੇ, ਮੈਂ ਤੇ ਉਹ ਵੀ ਕੁੱਤੇ ਵੇਖੇ ਜਿਹੜੇ ਆ ਕੇ ਸੰਘਾੜੇ ਲੈਣ ਦੇ ਆ। ਕਹਿਣ ਦੇ ਸਾਡਾ ਫਾਰਮ ਹਾਊਸ ਆ, ਅਸੀਂ 6 ਕੁੱਤੇ ਵੀ ਲਿਆਏ। ਮੈਂ ਤੇ ਉਹ ਵੀ ਕੁੱਤੇ ਵੇਖੇ ਆ, ਐਨਕਾਂ ਲਾਈਆਂ ਜਿਨ੍ਹਾਂ ਨੇ। ਐਨਕਾਂ ਵਾਲਾ ਕੁੱਤਾ ਵੇਖਿਆ ਕਦੀ? ਵੀ ਮੈਂ ਨਹੀਂ ਵੇਖਿਆ। ਹਾਂ ਵੇਖ ਮੇਰੇ ਇਹਦੇ ਵਿੱਚ ਵੇਖਦੇ ਸ਼ਾਇਦ ਨਜ਼ਰ ਆ ਜਾਵੇ। ਮੈਂ ਕਦੀ ਧਿਆਨ ਹੀ ਨਹੀਂ ਦਿੱਤਾ। ਧਿਆਨ ਨਹੀਂ ਦਿੱਤਾ ਤੈਨੂੰ, ਹੋਰ ਧਿਆਨ ਬੜਾ। ਭਾਬੀ ਦਾ ਨੰਬਰ ਦੇ ਤੇ ਫਲਾਣੇ ਦਾ ਦੇ। LCD ਵਾਲਾ ਕਮਰਾ ਦੇਣਾ ਤੁਹਾਨੂੰ, ਟੀਵੀ ਲੱਗਾ। ਕਿਉਂ ਮੈਨੂੰ LCD ਵਾਲਾ ਕਮਰਾ ਦੇਣਾ? ਐਡੀ ਇੰਜੋਇਮੈਂਟ ਕੀ ਕਰਨੀ ਮੈਂ ਉੱਥੇ? ਸਕੂਨ ਨਾਲ ਕੱਢਣਾ ਨਾ, ਨਾਲ ਇੰਜੋਏ ਕਰਨਾ ਦੋਵੇਂ ਜੀ। ਉਹ ਵੇਖ ਰਹੇ ਹੋ, ਉਹ ਵੇਖ ਰਹੇ ਹੋ, ਉਹ ਸੰਘਾੜੇ ਉਬਾਲ ਰਿਹਾ ਮੈਂ। ਐਡੇ LD ਵਾਲੇ ਕਮਰੇ 'ਚ ਨਹੀਂ ਮੈਂ ਸੰਘਾੜੇ ਸੰਘੂੜੇ ਉਬਾਲਦਾ। ਮੈਨੂੰ ਮਜ਼ਦੂਰੀ ਕਰਨ ਦੇ ਬੱਚਿਆਂ ਦੀ। ਚੱਲ ਤੋਲ ਮੇਰਾ ਭਰਾ। ਕਿੰਨੇ ਲੈਣੇ ਆ? 10 ਕਿਲੋ 2 ਕਿਲੋ? ਯਾਰ ਪੈਸੇ ਜ਼ਿਆਦਾ ਲੈ ਲਈ, ਜਿੰਨੇ ਪੈਸੇ ਤੂੰ ਲੈਣੇ ਲੈ ਲੈ। ਪੈਸਿਆਂ ਦਾ ਫਿਕਰ ਨਾ ਕਰਨਾ। ਉਹ ਮੈਂ ਅੱਜ ਤੱਕ ਕਿਤੇ ਸੁਣਿਆ ਹੀ ਨਹੀਂ, ਨਾ ਮੈਂ ਕਦੀ ਗਿਆ ਕਿਸੇ ਵਿਆਹ ਦਾ। ਸੰਘਾੜੇ ਕੌਣ ਦਿੰਦਾ? ਵੀ ਦਿਮਾਗ ਖਾਣ ਵਾਲੀ ਗੱਲ ਕਰ। ਭਾਬੀ ਨਾਲ ਮਸ਼ਵਰਾ ਤੇ ਕਰ ਲਾ। ਉਹ ਤੂੰ ਰੱਖ ਕੋ, ਆਪਣੀ ਨਾ ਕਰਾ ਦੇ, ਫਿਰ ਮੈਂ ਮਸ਼ਵਰਾ ਕਰਨਾ। ਆਪਣੀ ਨਾ ਮੈਂ ਕੀ ਮਸ਼ਵਰਾ ਕਰਨਾ, ਮੈਨੂੰ ਪਤਾ ਵਾ ਜਿੰਦ ਦੀ ਹੈਗੀ ਹੈ। ਤੂੰ ਆਪਣੇ ਵਾਲੀ ਨਾ ਕਰਾ। ਅੱਛਾ ਅੱਛਾ ਯਾਰ ਵੈਸੇ ਕਿੰਨੇ ਕੁ ਵੇਚ ਲੈਣਾ ਦਿਹਾੜੀ 'ਚ? ਤੂੰ ਮੇਰੇ ਕੋਲ ਟੈਕਸ ਲੈਣਾ ਵਾ, ਮੈਂ ਕਿੰਨੇ ਵੇਚਣਾ ਵਾ? ਜਿੰਨੇ ਵੀ ਵੇਚਣਾ ਵਾ ਮੈਂ ਮਨ ਵੇਚ ਲੈਣਾ ਦਿਹਾੜੀ ਦੇ। ਹੁਣ ਕਿੰਨੇ 2 ਘੰਟੇ 'ਚ ਲੱਗ ਜਾਣੇ ਤੇਰੇ ਮਨ? ਉਹ ਕਿੱਥੇ ਅੱਧੇ ਘੰਟੇ ਲੱਗਣਾ? ਕਿਉਂ ਦਿਮਾਗ ਖਾਣ ਡਿਆ ਓਏ? ਮੈਨੂੰ ਬੇਵਕੂਫ ਸਮਝਿਆ ਤੂੰ? ਵਿਆਹ ਦੇ ਉੱਤੇ ਕੌਣ ਖਾਂਦਾ ਵਾ ਸੰਘਾੜੇ? ਨਵੀਂ ਡਿਸ਼ ਹੋਏ। ਉਹ ਪਤਾ ਨਹੀਂ ਕਿਹੜੀ ਨਵੀਂ ਡਿਸ਼ ਆ। ਮੈਂ ਤੈਨੂੰ ਕਿਹਾ ਲੈ ਜਾ, ਚੇਂਜ ਆਪਣੇ ਕੁੱਕ ਨੂੰ ਦੇ, ਉਹਨੂੰ ਕਹਿ ਜਿਹੜਾ ਕਸਟਰਡ ਬਣਾਏਗਾ ਨਾ ਉਹਦੇ 'ਚ ਉਬਾਲ ਕੇ ਪਾ ਦੇਵੇ। ਕਸਟਰਡ 'ਚ ਵੀ ਚੱਲ ਜਾਣੇ ਆ। ਅੱਛਾ ਕਾਲੇ ਕਾਲੇ ਨਾ ਹੁਣ ਸੰਘਾੜੇ ਫਿਰ। ਹਾਂ ਇਹ ਨਾ ਹੋਵੇ ਤੇ ਕੱਢ ਕੇ ਦਿੱਤਾ ਹੋਵੇ ਤੇ ਹੱਥ ਕਾਲੇ ਹੋ ਜਾਣ ਅਗਲੇ ਬੰਦੇ ਦੇ, ਤੋਂ ਫਿਰ ਫੇਰ ਤੂੰ ਇਹ ਛੱਡ ਦੇ। ਇਹ ਪਾਕਿਸਤਾਨੀ ਸੰਘਾੜਾ ਵਾ, ਕਾਲਾ ਹੀ ਆ, ਕਾਲਾ ਹੀ ਕਰਦਾ ਵਾ। ਜਾ ਕੇ ਨਾ ਤੂੰ ਪੈਰਿਸ ਤੋਂ ਲੈ ਲੈ, ਉੱਥੋਂ ਚਿੱਟੇ ਸੰਘਾੜੇ ਤੈਨੂੰ ਲੱਭਾਉਂਗੇ। ਫਿਰ ਦਸਤਾਨੇ ਵੀ ਲੈ ਲਾ ਨਾਲ ਕੋਈ ਥੋੜੀ। ਉਹ ਦਸਤਾਨੇ ਲੈ ਲੈ, ਮੈਂ ਬਿਜਲੀ ਨੂੰ ਹੱਥ ਪਾਵਾਂ? ਨੰਗੀਆਂ ਤਾਰਾਂ ਵਾ ਤੇਰੇ ਵੱਲ, ਦਸਤਾਨਾ ਪਾ ਲਾ ਮੈਂ। ਤੂੰ ਆਪ ਨਹੀਂ ਖਾਣਾ, ਜ਼ਹਿਨ 'ਚ ਰੱਖੀ, ਇੱਕ ਵੀ ਨਹੀਂ ਖਾਣ ਦੇਣਾ ਮੈਂ। ਉਹ ਮੈਂ ਖਾਂਦਾ ਵੀ ਨਹੀਂ ਓਏ। ਹਾਂ। ਮੈਂ ਆਪਣੇ ਕੋਲ ਮੇਰੇ ਸੰਘਾੜੇ ਮੈਂ ਜਦੋਂ ਮਰਜ਼ੀ ਖਾ ਲਾਂ। ਭਾਬੀ ਜਿੰਨੇ ਮਰਜ਼ੀ ਖਾਏ, ਭਾਬੀ ਦੀ ਕੋਈ ਟੈਨਸ਼ਨ। ਉਹ ਕਿਉਂ ਖਾਏ? ਆਪਣੇ ਘਰ ਭਾਬੀ ਖਾ ਲੈ, ਭਾਬੀ ਦਾ ਕਿਹੜਾ ਕੋਈ ਭਾਬੀ ਖਾ ਲੈ।
ਚੱਲ ਆ ਮੇਰਾ ਭਰਾ ਫਟਾਫਟ ਤੋ ਰੈਡੀ ਚੱਲ ਆ ਚੱਲ 2-3 ਖਾ ਲਈ ਤੈਨੂੰ ਮਨਾ ਨਹੀਂ ਕਰਦਾ ਚੱਲ ਆ ਤੂੰ ਨਾ ਮੇਰੇ ਕੋਲ 2-3 ਖਾ ਲਈਏ ਨਿਕਲ ਇੱਥੋਂ ਪਤਾ ਨਹੀਂ ਕਿਹੜੇ ਕੈਂਡਾ ਕਿਹਨੂੰ ਕੈਂਡਾ ਕਹਿੰਦਾ ਵਾ ਆ ਢੁੱਡੀ ਵਾਲੇ ਨੂੰ ਕੈਂਡਾ ਕਹਿੰਦਾ ਵਾ ਕਿ ਜੜਾ ਵਾਲੇ ਨੂੰ ਕੈਂਡਾ ਕਹਿੰਦਾ ਵਾ ਚਲੋ ਕੱਪੜੇ ਤੂੰ ਪਾਏ ਨਵਾਬਾਂ ਵਾਲੇ ਲੱਗਦਾ ਆਵਾ ਘੱਟ ਤੋਂ ਆਇਆ ਤੂੰ ਅਵਾਗਤ ਉਹ ਮੈਂ ਗੱਤ ਦੇਣੀ ਓ ਇੱਕ ਅੱਧ ਤੈਨੂੰ ਮੰਡੀ ਚੋਂ ਲੈਣਾ ਮੰਡੀ ਚੋਂ ਹੈਂ ਮੰਡੀ ਚੋਂ ਨਹੀਂ ਕਿੱਥੋਂ ਲੈਣਾ ਐਸਬੀ ਮਾਲ ਤੋਂ ਲਿਆਉਣਾ ਇਮਤਿਆਜ਼ ਮਾਲ ਤੋਂ ਲੈਣਾ ਮੈਂ ਇੰਪੋਰਟਡ ਹੈ ਇੰਪੋਰਟਡ ਆ ਜਰਮਨੀ ਦੇ ਹੱਥ ਨਾਲ ਆ ਇਹਨਾਂ ਨੂੰ ਚਮਗਾਦੜਾਂ ਵੀ ਲੱਗਦੇ ਆ ਚਮਗਾਦੜ ਤੂੰ ਲੱਗਣ ਡਿਆ ਆਲਾ ਅੰਨਿਆ ਐ ਨਾ ਕਿ ਤੇਰੀ ਬੜੀ ਤੇਜ਼ ਨੰਬਰ ਵਾਲੀ ਤੈਨੂੰ ਕੀ ਪਤਾ ਵਾ ਸੰਘਾੜੇ ਆ ਕਿ ਆਲੂ ਬੁਖਾਰਾ ਲਾਇਆ ਮੈਂ ਚੱਲ ਹੁਣ ਡਨ ਨਾ ਸੌਦਾ ਓਏ ਮੈਂ ਤੈਨੂੰ ਡਨ ਕਰ ਦੇਣਾ ਜਾ ਇੱਥੋਂ ਮੇਰਾ ਦਿਮਾਗ ਨਾ ਖਾ ਕੋ ਮੈਨੂੰ ਵੇਚਣ ਦੇ ਮੈਨੂੰ ਕਹਾ ਕੀ ਆਣ ਦੇ ਬੱਚਿਆਂ ਦਾ ਰਿਜ਼ਕ ਕਮਾਂਡਿਆ ਤੂੰ ਤੇ ਕੈਨੇਡਾ ਤੋਂ ਆਇਆ 6 ਕੁੱਤੇ ਲੈ ਕੇ ਆਇਆ ਬੰਦਾ ਉਥੋਂ ਕੋਈ ਰਿਸ਼ਤੇਦਾਰਾਂ ਦੇ ਛੈ ਲਿਆਉਂਦਾ ਤੂੰ ਕੁੱਤੇ ਲੈ ਕੇ ਆ ਗਿਆ ਕਿਆਸਾ ਬੰਦਾ ਤੂੰ ਇੱਕ ਕੁੱਤਾ ਐਸਾ ਕਿ ਜਿੱਤੇ ਇੱਕ ਕੁੱਤਾ ਐਸਾ ਕਿ ਅਗਲੇ ਨੂੰ ਤੰਗ ਹੀ ਬੜਾ ਕਰਦਾ ਉਹ ਉਹਨੂੰ ਕਹੀ ਜਾਂਦਾ ਰੇੜੀ ਟੋਰ ਇੱਥੋਂ ਵਲੀਮੇ ਤੇ ਜਾਣਾ ਵਾ ਭਰਜਾਈ ਨਾਲ ਗੱਲ ਕਰਾ ਉਹ ਵੀ ਕੁੱਤਾ ਮੈਂ ਵੇਖ ਲਿਆ ਕੈਨੇਡੀਅਨ ਕੁੱਤਾ ਗਿਰੀਆਂ ਬਦਾਮਾਂ ਦੀਆਂ ਗਿਰੀਆਂ ਆਜੋ ਅੱਛਾ ਕੋ ਜਾ ਨਿਕਲ ਇੱਥੋਂ ਮੇਰੇ ਕੋ ਮਾਰਨਾ ਖਾ ਲਈ ਓਏ ਦਿਮਾਗ ਨਾ ਖਾ ਲਈਗਾ 100 ਰੁਪਏ ਕਿਲੋ ਆ ਜਾ ਯਾਰ ਆ ਹੈਗਾ ਓਏ ਮਾਰਨਾ ਖਾਈ ਓਏ ਵੱਜ ਜਾਏਗਾ ਬਦਤਮੀਜ਼ੀ ਨਾ ਕੈਨੇਡਾ ਤੋਂ ਆਇਆ ਵਾ ਉੱਥੇ ਪਰਚਾ ਹੋਇਆ ਸੌਦਾ ਖਰੀਦਣ ਦੇ ਉੱਤੋਂ ਤੂੰ ਮੇਰਾ ਸੌਦਾ ਨਾ ਖਰੀਦ ਮੈਂ ਤੈਨੂੰ ਸਾਰਾ ਸੌਦਾ ਵੇਚਦਾ ਮੇਰੇ ਕਿਸ ਕੰਮ ਦਾ ਮੈਂ ਥੋੜਾ ਬਹੁਤ ਆਪਣੇ ਕੋਲ ਵੀ ਰੱਖਣਾ ਵਾ ਕੱਲ ਨਹੀਂ ਲਾਉਣਾ ਮੈਂ ਸੌਦਾ ਇੱਕੋ ਵਾਰੀ ਦੇ ਦਿਆ ਤੈਨੂੰ ਚੱਲ ਭਾਬੀ ਦਾ ਨੰਬਰ ਦੇ ਯਾਰ ਉਹ ਭਾਬੀ ਦਾ ਨੰਬਰ ਨਿਕਲ ਇੱਥੋਂ ਚਵਲਾ ਜੇ ਆ ਓਏ ਮੈਨੂੰ ਮਾਰੀ ਨਾ ਮੈਂ ਤੈਨੂੰ ਮਾਰੀ ਨਾ ਤੂੰ ਕੈਨੇਡਾ ਫਿਰਨ ਦੇ ਉੱਥੇ ਹੁੰਦਾ ਪਾਕਿਸਤਾਨ ਆ ਤਾਂ ਬੰਦਾ ਮਾਰ ਵੀ ਦੇ ਤਾਂ ਕੁਝ ਨਹੀਂ ਹੁੰਦਾ ਸਮਝਿਆ ਨਾ ਮੇਰੇ ਕੋਲ ਮਰਨਾ ਜਾਵੀਂ ਚੱਲ ਇੱਕ ਕੁੱਤਾ ਰੱਖਿਆ ਕੁੰਡੀ ਵੀ ਲਾ ਦਿੰਦਾ ਇੱਕ ਕੁੱਤਾ ਰੱਖਿਆ ਜਿਹਨੂੰ ਮੈਂ ਮਾਰਨਾ ਮੈਨੂੰ ਚੱਲ ਫਿਰ ਹੁਣ ਓਕੇ ਡਨ ਉਹ ਟੁਰ ਜਾ ਓਏ ਮੇਰਾ ਦਿਮਾਗ ਨਾ ਹਾਲ ਖਰਾਬ ਕਰ ਐਲ ਐਡਵਾਂਸ ਹੁਣ ਤੂੰ ਕਹੇਗਾ ਮੇਰੇ ਕੋਲ ਕੈਨੇਡੀਅਨ ਪੈਸੇ ਨੇ ਮੇਰੇ ਕੋਲ ਪਾਕਿਸਤਾਨੀ ਨਹੀਂ ਹੈਗੇ ਪੈਸੇ ਉਹ ਤੇਰੇ ਜੇ ਬਗੂਆਂ ਕੋਲ ਜੇਬ ਵਿੱਚੋਂ ਪੈਸਾ ਨਹੀਂ ਨਿਕਲਦਾ ਉਹ ਡਾਲਰ ਉੱਤੋਂ ਵੀ ਹੋਣੇ ਆ ਤੈਨੂੰ ਵੇਲਾ ਵੀ ਉਹ ਮੈਂ ਫੰਕਸ਼ਨ ਕਰਨ ਜਾਣਾ ਮੈਂ ਕੁੜੀਆਂ ਲੈ ਕੇ ਚੱਲਾਂ ਫਿਰ ਨਚਾਉਣਾ ਤਾਂ ਮੈਨੂੰ ਉੱਤੋਂ ਪੈਸੇ ਹੋਣੇ ਆ ਕੁੜੀਆਂ ਨੂੰ ਤੇ ਹੋਣੇ ਨਾਲ ਤੈਨੂੰ ਵੀ ਉੱਤੋਂ ਹੈ ਹੁਣ ਕੁੜੀਆਂ ਉੱਥੇ ਤੁਹਾਡੇ ਆ ਨਚਣੀਆਂ ਮੈਨੂੰ ਆਪਣੇ ਵੀ ਖੜਨੇ ਪੈਣੇ ਗੁੱਡ ਲੱਕ ਵੀ ਹੋਏਗੀ ਉਹ ਚੱਲ ਜਾ ਦਫਾ